ਸ਼ੁਰੂਆਤ ਕਰੀਏ ਝਾਕੀ ਵਿਵਾਦ ਤੋਂ। ਹੁਣ ਇਸ ਵਿਵਾਦ ਤੇ ਵਿਭਾਗ ਦਾ ਸਪਸ਼ਟੀਕਰਨ ਆਇਆ ਜੀ। ਬਿਲਕੁਲ ਜੀ, ਇਹ ਮੁੱਦਾ ਜਿਹੜਾ ਹੈ ਉਹ ਕਾਫੀ ਵੱਡਾ ਬਣ ਗਿਆ ਸੀਗਾ। ਇਹ ਵੈਸੇ ਆਪਾਂ ਦੇਖਿਆ ਹੀ ਹੈ ਕਿ ਜਦੋਂ ਵੀ ਕਦੇ ਇਸ ਤਰ੍ਹਾਂ ਪਹਿਲਾਂ ਵੀ ਨੌਬਤ ਆਈ ਹੈ, ਸ਼ਾਇਦ ਕੁਝ ਲੋਕਾਂ ਨੂੰ ਯਾਦ ਹੋਏਗਾ ਕਿ 2017 ਦੇ ਵਿੱਚ ਇੱਕ ਵਾਰੀ ਇਹਨਾਂ ਨੇ ਪੰਜਾਬ ਦੀ ਝਾਕੀ ਜਿਹੜੀ ਹੈ ਉਹ ਇਸੇ ਤਰ੍ਹਾਂ ਸ਼ਾਮਲ ਨਹੀਂ ਸੀ ਕੀਤੀ। ਉਸ ਵੇਲੇ ਵੀ ਪੰਜਾਬੀਆਂ ਨੇ ਬੜਾ ਕਰੜਾ ਇਤਰਾਜ਼ ਜਤਾਇਆ ਸੀਗਾ। ਹਾਂਜੀ। ਤਾਂ ਖੈਰ ਹੁਣ ਇੱਕ ਵਾਰੀ ਫੇਰ ਉਹੀ ਮਸਲਾ ਹੈ, ਇੱਕ ਵਾਰੀ ਫੇਰ ਉਸੇ ਤਰ੍ਹਾਂ ਦੀ ਬਹਿਸ ਹੈ। ਦਰਅਸਲ ਹੁਣ ਜੋ ਡਿਫੈਂਸ ਮਿਨਿਸਟਰੀ ਵੱਲੋਂ ਜਾਂ ਕਹ ਲਓ ਕਿ ਮਹਿਕਮੇ ਵੱਲੋਂ ਜੋ ਬਿਆਨ ਆਇਆ ਜਾਂ ਸਪਸ਼ਟੀਕਰਨ ਆਇਆ, ਉਹਦੇ ਵਿੱਚ ਉਹਨਾਂ ਦਾ ਕਹਿਣਾ ਇਹ ਆ ਕਿ ਦੇਖੋ ਕੋਈ ਇਹਦੇ 'ਚ ਪੱਖਪਾਤ ਨਹੀਂ ਹੈ, ਕੋਈ ਕਿਸੇ ਦਾ ਇਹਦੇ ਵਿੱਚ ਇਹ ਨਹੀਂ ਹੈ ਕਿ ਉਹਦੇ ਨਾਲ ਉਹਨੂੰ ਤਵੱਜੋ ਦਿੱਤੀ ਗਈ ਹੈ, ਕਿਸੇ ਨੂੰ ਦਰਕਨਾਰ ਕੀਤਾ ਗਿਆ, ਐਸਾ ਕੁਝ ਵੀ ਨਹੀਂ ਹੈ ਜੀ। ਮਤਲਬ ਕਿ ਰੂਟੀਨ ਦੀ ਕਾਰਵਾਈ ਹੀ ਹੈ ਤੇ ਇਹਦੇ ਵਿੱਚ ਜਿਹੜੇ ਵੀ ਮਤਲਬ ਕਿ ਪਾਰਟਿਸਿਪੇਟ ਕਰਦੇ ਨੇ, ਜਿਹੜੇ ਵੀ ਉਹਦੇ ਲਈ ਸਹੀ ਪਾਈ ਜਾਂਦੇ ਆ ਤਾਂ ਬਈ ਠੀਕ ਠਾਕ ਆ। ਤਾਂ ਇਹਨਾਂ ਨੇ ਜਿਹੜੀ ਗੱਲ ਕਹੀ ਹੈ, ਇਹਨਾਂ ਨੇ ਆਖਿਆ ਕਿ ਝਾਕੀਆਂ ਦੇ ਚੋਣ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਜੋ ਭੇਦਭਾਵ ਮਤਲਬ ਕਿ ਜੋ ਪੱਖਪਾਤ ਕਰਨ ਦੇ ਦੋਸ਼ ਲੱਗ ਰਹੇ ਆ, ਉਹ ਅਸੀਂ ਸਿਰੇ ਤੋਂ ਨਕਾਰਦੇ ਹਾਂ। ਅਧਿਕਾਰੀਆਂ ਦੇ ਅਨੁਸਾਰ ਝਾਕੀਆਂ ਦੀ ਚੋਣ ਜਿਹੜੀ ਹੈ ਉਹ ਮਾਹਰਾਂ ਦੀ ਇੱਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਚੈਨ ਦੇ ਕਈ, ਯਾਨੀ ਉਹ ਹਿੰਦੀ 'ਚ ਸ਼ਬਦ ਇਸਤੇਮਾਲ ਕਰਦੇ ਆ, ਚੋਣ ਦੇ ਕਈ ਜਿਹੜੇ ਕਹਿੰਦੇ ਕਿ ਪੈਰਾਮੀਟਰਸ ਹੁੰਦੇ ਨੇ। ਖੈਰ ਚਲੋ ਆਪਾਂ ਇਹਨਾਂ ਦੇ ਬਿਆਨ ਨੂੰ ਹੁਣ ਸਮਝ ਲਿਆ, ਠੀਕ ਹੈ। ਉਹਨਾਂ ਨੇ ਸਫਾਈ ਦਿੱਤੀ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਜਿਸ ਤਰ੍ਹਾਂ ਦੀ ਚਰਚਾ ਪੰਜਾਬ ਅੰਦਰ ਚੱਲ ਰਹੀ ਹੈ। ਪਰ ਮਾਹਰਾਂ ਦੀ ਕਮੇਟੀ ਦੇ ਵਿੱਚ ਐਂਟਰੀ ਉਹ ਸਾਰਾ ਕੁਝ ਵੇਖਣ ਵਾਲਾ ਹੁੰਦਾ, ਸੋਚਣ ਵਾਲਾ ਹੁੰਦਾ। ਬਿਲਕੁਲ ਗੱਲ ਇਹ ਦੁਰਸਤ ਹੈ। ਦਰਅਸਲ ਕੀ ਹੈ ਕਿ ਪ੍ਰਵੀਨ ਜੀ ਪਹਿਲਾਂ ਕਾਗਜ਼ਾਂ ਤੇ ਸਕੈਚ ਜਾਂਦੇ ਨੇ ਜੀ, ਫਿਰ ਉਸ ਤੋਂ ਬਾਅਦ ਮਲਟੀ ਡਾਇਮੈਂਸ਼ਨਲ ਮਾਡਲਸ ਜਿਹੜੇ ਹੁੰਦੇ ਨੇ ਉਹ ਭੇਜੇ ਜਾਂਦੇ ਨੇ। ਠੀਕ ਹੈ। ਉਸ ਤੋਂ ਬਾਅਦ ਝਾਕੀ ਜਿਹੜੀ ਅਪਰੂਵ ਹੁੰਦੀ ਹੈ। ਇਹ ਬਿਲਕੁਲ ਇਹਨਾਂ ਦੀ ਗੱਲ ਦਰੁਸਤ ਹੈ ਕਿ ਕਮੇਟੀ ਹੀ ਫੈਸਲਾ ਕਰਦੀ ਹੈ ਤੇ ਇੱਕ ਵੱਖਰੀ ਕਮੇਟੀ ਬਣੀ ਹੋਈ ਹੈ। ਔਰ ਇਹਦੇ 'ਚ ਸਾਰੀਆਂ ਸਟੇਟਾਂ ਹੀ ਨਹੀਂ ਸ਼ਾਮਲ ਹੁੰਦੀਆਂ, ਇਹਦੇ 'ਚ ਕਈ ਵਾਰ ਡਿਪਾਰਟਮੈਂਟਸ ਦੀਆਂ ਵੀ ਝਾਕੀਆਂ ਸ਼ਾਮਲ ਕੀਤੀਆਂ ਜਾਂਦੀਆਂ। ਜਿਸ ਤਰ੍ਹਾਂ ਐਤਕੀ ਵੀ ਮੇਰੇ ਖਿਆਲ ਦੇ ਨਾਲ 6-7 ਹੈਗੀਆਂ ਨੇ, ਉਹ ਮਹਿਕਮਿਆਂ ਦੀਆਂ ਨੇ, ਕਿਸੇ ਸਟੇਟ ਦੀਆਂ ਨੇ। ਤੋ ਗੱਲ ਇਹ ਹੈ ਕਿ ਇਹ ਤਾਂ ਸਾਰਾ ਕੁਝ ਇੱਕ ਪੱਖ ਤੋਂ ਸਹੀ ਹੈ ਕਿ ਠੀਕ ਹੈ, ਇਹਨਾਂ ਨੇ ਜਿਹੜੀ ਗੱਲ ਕਹੀ ਦਰੁਸਤ ਹੈ, ਵਾਜਬ ਹੈ, ਉਹ ਗੱਲ ਵੀ ਜਾਇਜ਼ ਹੈ ਕਿ ਹਾਂ ਬਈ ਉਹ ਕਮੇਟੀ ਸਾਰਾ ਕੰਮ ਕਰਦੀ ਹੈ। ਪਰ ਜਿਹੜੀ ਹੁਣ ਇੱਥੇ ਵੇਖਣ ਵਾਲੀ ਗੱਲ ਹੈ ਕਿ ਕੀ ਪੰਜਾਬ ਦੀ ਐਂਟਰੀ ਜਿਹੜੀ ਆ ਉਹ ਥੀਮਸ ਤੋਂ ਬਾਹਰ ਸੀਗੀ? ਕਿਉਂਕਿ ਦੇਖੋ ਰੌਲਾ ਪੰਜਾਬ ਸਰਕਾਰ ਵੀ ਪਾ ਰਹੀ ਹੈ ਤਾਂ ਜ਼ਿੰਮੇਵਾਰੀ ਤਾਂ ਉਹਨਾਂ ਦੀ ਵੀ ਬਣਦੀ। ਕਿਉਂਕਿ ਇੱਥੇ ਇੱਕ ਚੀਜ਼ ਨੂੰ ਨੋਟ ਕਰ ਲਿਓ ਕਿ ਜਿਹੜਾ ਥੀਮ ਹੁੰਦਾ ਕੋਈ, ਜਿਵੇਂ ਇੱਥੇ ਹੁਣ ਦਿੱਤਾ ਹੋਇਆ ਥੀਮ ਅੰਮ੍ਰਿਤ ਮਹੋਤਸਵ ਜਿਹੜਾ ਚੱਲ ਰਿਹਾ, 75 ਸਾਲ ਆਜ਼ਾਦੀ ਦੇ ਹੋਏ ਨੇ ਜਿਹੜੇ, ਇੱਕ ਉਹ ਹੈ, ਇੱਕ ਥੀਮ ਹੈਗਾ ਮਿਲਟਸ, ਆ ਜਿਹੜਾ ਮੋਟਾ ਅਨਾਜ, ਇਹਨੂੰ ਸਮਰਪਿਤ ਜਿਹੜਾ ਵਰ੍ਹਾ ਹੈ। ਦੂਜਾ ਤੇ ਇੱਕ ਤੀਸਰਾ ਸ਼ਾਇਦ ਕੋਈ ਇੰਟਰਨੈਸ਼ਨਲ ਹੀ ਹੈ ਜਿਹੜਾ ਭਾਰਤ ਨਾਲ ਹੀ ਜੁੜਿਆ। ਤਾਂ 3 ਥੀਮਸ ਨੇ। ਕੀ ਪੰਜਾਬ ਦੀ ਐਂਟਰੀ ਇਹਨਾਂ ਥੀਮਾਂ ਤੇ ਸਹੀ ਸੀ? ਫਿਰ ਦੂਜੀ ਗੱਲ ਇਹ ਹੈ ਕਿ ਉਹ ਇਤਰਾਜ਼ ਜਿਹੜੇ ਆ ਕਿ ਉਹ ਹੁਣੇ ਇਹਨਾਂ ਨੇ ਲਾ ਕੇ ਤੇ ਰੱਦ ਕੀਤੀ ਹੈ ਜਾਂ ਪਹਿਲਾਂ ਹੀ ਕੁਝ ਮਹੀਨੇ ਜਾਂ ਕੁਝ ਹਫ਼ਤੇ ਪਹਿਲਾਂ ਹੀ ਇਤਰਾਜ਼ ਲਾ ਦਿੱਤੇ ਸਨ? ਕਿਉਂਕਿ ਇਤਰਾਜ਼ ਲਾ ਦਿੰਦੇ ਨੇ ਉਹ ਕਿ ਬਈ ਤੁਹਾਡੀ ਝਾਕੀ ਜਿਹੜੀ ਹੈ ਇਸ ਵਜ੍ਹਾ ਕਰਕੇ ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਕਰ ਰਹੇ। ਹੁੰਦੀਆਂ ਜ਼ਿਆਦਾਤਰ ਉਹ 20-21 ਨੇ। ਹੁਣ ਆਪਾਂ ਨੂੰ ਪਤਾ ਕਿ ਸਟੇਟਾਂ ਤੇ ਯੂਟੀ ਪਾ ਕੇ ਮਾਮਲਾ ਤਾਂ ਜਿਹੜਾ ਲਾ ਲਓ ਕਿ 10-15 ਹੋਰ ਵੀ ਚਾਹੀਦੀਆਂ ਉਹਦੇ 'ਚ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਹਿਲਾਂ ਵੀ ਵਿਵਾਦ ਰਿਹਾ। ਪਿਛਲੀ ਵਾਰੀ ਕੀ ਸੀਗਾ ਕਿ ਕੇਰਲ, ਬੰਗਾਲ ਤੇ ਤਾਮਿਲਨਾਡੂ ਇਹ ਰਹਿ ਗਏ ਤਿੰਨੇ। ਹੁਣ ਤਿੰਨਾਂ ਦਾ ਇੱਟ ਖੜਕਾ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਨਾਲ ਰਹਿੰਦਾ ਹੈ। ਬੜਾ ਰੌਲਾ ਪਿਆ, ਪੰਜਾਬੀਆਂ ਦਾ ਤਾਂ ਕੁਝ ਵੀ ਨਹੀਂ ਰੌਲਾ ਪਿਆ। ਇਹਨਾਂ ਨੇ ਤਾਂ ਚਿੱਠੀ ਨਹੀਂ ਲਿਖੀ, ਮਮਤਾ ਬੈਨਰਜੀ ਨੇ ਤਾਂ ਠੋਕਵੀਂ ਚਿੱਠੀ ਲਿਖਤੀ ਸੀਗੀ ਮੋਦੀ ਨੂੰ। ਸਟਾਲਨ ਨੇ, ਕੇਰਲ ਵਾਲਿਆਂ ਨੇ ਤਾਂ ਬੜਾ ਰੌਲਾ ਪਾਇਆ ਸੀਗਾ, ਬਹੁਤ ਜ਼ਿਆਦਾ ਰੌਲਾ ਪਿਆ ਸੀ ਉਸ ਟਾਈਮ। ਤਾਂ ਗੱਲ ਇਹ ਆ ਕਿ ਇਹ ਪਿਛਲੀ ਵਾਰੀ ਵੀ ਹੋਇਆ, ਐਤਕੀ ਵੀ, ਜਾਨੀ ਵਿਵਾਦ ਜਿਹੜੇ ਆ ਉਹ ਹੋਰਾਂ ਵਾਂਗੂ ਅੱਗੇ ਵੀ ਹੋਏ ਨੇ। ਅੱਗੇ ਜਿੱਦਾਂ ਆਪਾਂ ਪੰਜਾਬ ਦੀ ਵੀ ਗੱਲ ਕੀਤੀ ਹੈ ਤੇ ਅੱਜ ਵੇਖੋ ਹੁਣ ਜਿਹੜਾ ਰੌਲਾ ਪੈ ਰਿਹਾ ਉਹਦੇ ਵਿੱਚ ਅਕਾਲੀ ਵੀ ਸ਼ਾਮਲ ਨੇ। ਉਹ ਅਕਾਲੀ ਜਿਨ੍ਹਾਂ ਦੇ 10 ਸਾਲਾਂ ਦੇ ਵਿੱਚ ਸਿਰਫ 4 ਵਾਰੀ ਝਾਕੀ ਸ਼ਾਮਲ ਕੀਤੀ ਗਈ, 6 ਵਾਰੀ ਛੁੱਟੀ ਹੋਈ ਹੈ। 6 ਵਾਰੀ ਛੁੱਟੀ ਸੀ। ਤਾਂ ਗੱਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੇਖਣ ਵਾਲੀਆਂ ਨੇ ਕਿ ਕੀ ਇਤਰਾਜ਼ ਜਿਹੜਾ ਪਹਿਲਾਂ ਲਾਇਆ ਗਿਆ ਕਿ ਉਹ ਇਤਰਾਜ਼ ਦੂਰ ਕੀਤਾ ਗਿਆ। ਹੁਣ ਜਿਨ੍ਹਾਂ ਨੇ ਇਤਰਾਜ਼ ਬਾਰੇ ਆਪਾਂ ਨੂੰ ਦੱਸਣਾ ਹੈ ਉਹ ਤਾਂ ਜੋ ਹੈਗੇ ਨੇ ਮੈਡਮ ਸਾਹਿਬ,
ਜਿਹੜੇ ਮਤਲਬ ਕਿ ਕਲਚਰਲ ਮਿਨਿਸਟਰ ਨੇ ਜਿਹੜੇ ਹਾਂਜੀ ਗਗਨ ਅਨਮੋਲ ਜੀ ਸ਼ਾਇਦ, ਹਾਂਜੀ ਹਾਂਜੀ ਤੇ ਉਹਨਾਂ ਨੂੰ ਤੇ ਇਸ ਬਾਰੇ ਪਤਾ ਹੀ ਨਹੀਂ ਹੈ। ਉਹ ਕਹਿੰਦੇ ਕਿ ਪ੍ਰਪੋਜ਼ਲ ਭੇਜਣ ਦੀ ਕੀ ਲੋੜ ਹੈ। ਤੇ ਸਿੱਧਾ ਮੈਂ ਕਿਹਾ ਫਿਰ ਇੱਥੋਂ ਇੱਕ ਟੁੱਟੀ ਜੀ ਟਰਾਲੀ ਲੈ ਕੇ ਉਹਦੇ ਤੇ ਝਾਕੀ ਲੱਦ ਦਿਆ ਕਰੋ, ਤੇ ਸਿੱਧੀ ਪਰੇਡ ਜੀ ਵਾੜ ਦਿਓ ਜਾ ਕੇ। ਜੀ ਪ੍ਰਕਿਰਿਆ ਤਾਂ ਜ਼ਰੂਰ ਪ੍ਰਕਿਰਿਆ ਹੈ ਨਾ, ਪਰ ਇਹਨਾਂ ਦੇ ਇੱਕ ਬੁਲਾਰੇ ਨੇ ਇਹ ਗੱਲ ਜ਼ਰੂਰ ਸਾਫ਼ ਕੀਤੀ ਹੈ ਕਿ ਸਾਨੂੰ ਇਹਨਾਂ ਨੇ 3 ਮਹੀਨੇ ਪਹਿਲਾਂ ਇਤਰਾਜ਼ ਲਾ ਕੇ ਜ਼ਰੂਰ ਘਲਾਇਆ ਸੀਗਾ, ਪਰ ਉਸ ਤੋਂ ਬਾਅਦ ਹੁਣ ਟਾਈਮ ਦੇ ਟਾਈਮ ਇਹਨਾਂ ਨੇ ਰੱਦ ਕਰ ਦਿੱਤੀ ਹੈ। ਤੇ ਇਹ ਸਾਰੀ ਸਿਆਸਤ ਜਿਹੜੀ ਹੈ ਉਹ ਸਾਈਡ ਬਾਈ ਸਾਈਡ ਚੱਲਦੀ ਰਹੀ ਹੈ, ਤੇ ਇਧਰੋਂ ਸਫਾਈ ਵੀ ਆ ਗਈ ਹੈ। ਪਰ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਝਾਕੀ ਹੁੰਦੀ ਹੈ, ਝਾਕੀ ਦੀਆਂ ਸ਼ਰਤਾਂ ਕੁਝ ਇਸ ਕਿਸਮ ਦੀਆਂ ਹੁੰਦੀਆਂ ਨੇ ਕਿ ਉਹਦੀ ਲੰਬਾਈ ਸ਼ਾਇਦ 45 ਫੀਟ, ਚੌੜਾਈ ਉਹਦੀ 14 ਫੀਟ, ਤੇ ਜਿਹੜੀ ਉਚਾਈ ਹੈ ਉਹ ਨਿਸ਼ਚਿਤ ਹੁੰਦੀ ਹੈ। ਉਚਾਈ ਸ਼ਾਇਦ 14 ਫੀਟ ਤੇ ਜਿਹੜੀ ਚੌੜਾਈ ਹੈ ਉਹ 16 ਫੀਟ ਚੌੜੀ, ਕੁਝ ਇਸ ਤਰ੍ਹਾਂ 14-16 ਦਾ ਹੁੰਦੀ ਹੈ ਉਚਾਈ ਤੇ ਚੌੜਾਈ, ਤੇ ਲੰਬਾਈ ਜਿਹੜੀ 45 ਫੀਟ, ਇਹ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮਤਲਬ ਕਿ ਇੰਨੀ ਜ਼ਿਆਦਾ ਉਹਦੇ ਚ ਇਹ ਦੇਖ ਸਕਦੇ ਆਪਾਂ ਕਿ ਇਹਨਾਂ ਵਾਸਤੇ ਸ਼ਰਤਾਂ ਹੁੰਦੀਆਂ ਨੇ ਸਟੇਟਾਂ ਵਾਸਤੇ ਬਹੁਤ ਜ਼ਿਆਦੀਆਂ, ਤੇ ਉਹ ਤੁਹਾਨੂੰ ਪਾਲਣਾ ਕਰਨੀ ਪਏਗੀ। ਔਰ ਵਾਹਨ ਜਿਹੜਾ ਵਹੀਕਲ ਜਿਹਨੂੰ ਆਪਾਂ ਆਨੇ ਆ, ਸਾਧਨ ਹੈ ਜਿਹੜਾ ਲੱਦਣ ਵਾਲਾ, ਉਹ ਵੀ ਉੱਥੇ ਕੇਂਦਰ ਨੇ ਮੁਹੱਈਆ ਕਰਵਾਉਣਾ ਹੈ, ਉਹ ਵੀ ਆਪ ਦਾ ਬੰਦੋਬਸਤ ਨਹੀਂ ਹੋ ਸਕਦਾ। ਪਰ ਰੌਲਾ ਇਹ ਹੈ ਕਿ ਚਲੋ ਇਹ ਤਾਂ ਸਾਫ਼ ਹੈ, ਇਹ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਦੇਖੋ ਇੱਥੇ ਆਪਣੇ ਵਾਲੇ ਜਿਹੜੇ ਸਿਆਸਤਦਾਨ ਨੇ ਨਾ, ਕਰਨਾ ਕੁਛ ਨਹੀਂ ਹੁੰਦਾ, ਇਹ ਢੋਲ ਜ਼ਿਆਦਾ ਪਿੱਟਦੇ ਨੇ, ਇਹ ਰੂਟੀਨ ਚ ਹੈ, ਅੱਗੇ ਵੀ ਬਥੇਰੀ ਵਾਰੀ ਹੋਇਆ। ਪਰ ਰੌਲਾ ਇਹ ਆ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਦਾ ਖਾਸ ਸਟੇਟਾਂ ਦੇ ਨਾਲ ਅਜਿਹਾ ਵਾਰ-ਵਾਰ ਹੋ ਰਿਹਾ ਹੈ। ਇਹ ਪੰਗਾ ਹੈ, ਇਹ ਪੰਗਾ ਕਿ ਵਾਰ-ਵਾਰ ਕੁਝ ਸਟੇਟਾਂ ਨਾਲ ਜਿਨ੍ਹਾਂ ਦੇ ਨਾਲ ਅੜਫਸ ਹੁੰਦੀ ਹੈ ਉਹਨਾਂ ਨਾਲ ਅਜਿਹਾ ਹੋ ਰਿਹਾ। ਹੁਣ ਵੀ ਜੇ ਤੁਸੀਂ ਇਸ ਸਾਲ ਦੀ ਸੂਚੀ ਕੱਢੋਗੇ ਉਹਦੇ ਵਿੱਚ ਵੀ ਜ਼ਿਆਦਾਤਰ ਸੂਬੇ ਉਹ ਨੇ ਜਿਨ੍ਹਾਂ ਸੂਬਿਆਂ ਦੀ ਸਰਕਾਰ ਜਿਹੜੀ ਉਹ ਗੈਰ ਭਾਜਪਾ ਹੈ। ਤਾਂ ਇਸ ਕਰਕੇ ਕੁਝ ਸਵਾਲ ਉੱਠਦੇ। ਵੈਸੇ ਮੇਰਾ ਤਾਂ ਇਹ ਮੰਨਣਾ ਜਾਤੀ ਤੌਰ ਤੇ, ਮੈਂ ਅੱਗੇ ਵੀ ਬਹੁਤ ਵਾਰੀ ਕਿਹਾ, ਅੱਗੇ ਵੀ ਕਹਿ ਕੇ ਆਇਆ ਕਿ ਭਾਈ ਆਹ ਸਾਰਾ ਕੁਝ ਹੁਣ ਬੰਦ ਕਰਨਾ ਚਾਹੀਦਾ। ਆਹੀ ਪੈਸਾ ਤੁਸੀਂ ਕਿਤੇ ਵੈਲਫੇਅਰ ਤੇ ਲਾਓ, ਕਿਤੇ ਕੁਝ ਹੋਰ ਕਰੋ, ਮਤਲਬ ਕਿ ਜਸ਼ਨ ਤੇ ਆਪੇ ਮੰਨੇ ਜਾਣੇ ਨੇ। ਐਵੇਂ ਕੀ 15 ਅਗਸਤ ਨੂੰ ਵੀ ਤੁਸੀਂ ਉੱਥੇ ਲਾਲ ਕਿਲੇ ਤੇ ਜਾ ਕੇ 1.5 ਘੰਟਾ 2 ਘੰਟੇ ਭਾਸ਼ਣਾਂ ਦੀ ਧੁੱਕੀ ਕੱਢਦੇ ਰਹਿੰਦੇ ਹੋ, ਕੀ ਫਾਇਦਾ? ਪਿੱਟ ਪਿੱਟ ਕੇ ਕਹਿਣਾ ਕਿ ਅਸੀਂ ਗੁਲਾਮ ਰਹੇ ਸੀ ਕਦੇ, ਮਤਲਬ ਆਜ਼ਾਦ ਹੋ ਗਏ, ਹੁਣ ਅੱਗੇ ਵਧਣ ਦਾ ਸੋਚੋ, ਅੱਗੇ ਵਧਣ ਦਾ ਸੋਚੋ। ਤਾਂ ਖੈਰ ਇਹ ਤਾਂ ਇਹਨਾਂ ਦਾ ਚਲੋ ਆਪਣਾ ਹੈਗਾ ਹੀ ਆ ਬਾਈ, ਇਹ ਸਾਰਾ ਕੁਝ ਚੱਲਦਾ। ਪਰ ਜੇ ਚਲਾਉਣਾ ਵੀ ਹੈ, ਜਸ਼ਨ ਮਨਾਉਣਾ ਕੋਈ ਮਾੜੀ ਗੱਲ ਨਹੀਂ ਹੈ, ਮਨਾ ਲੈਣ, ਪਰ ਇਹਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਰੋਕਣ ਦੀ ਜ਼ਰੂਰਤ ਹੈ। ਜਾਂ ਤਾਂ ਫਿਰ ਇਸ ਤਰ੍ਹਾਂ ਕਰ ਦਿਓ ਕਿ ਸਾਰੀਆਂ ਸਟੇਟਾਂ ਦੀ ਐਂਟਰੀ ਲੈ ਲਓ ਥੀਮ ਦੇ ਆਧਾਰ ਤੇ ਉਹਦੇ ਵਿੱਚ ਕੀ ਹੈ ਕਿ ਸਗੋਂ ਕੰਪੀਟੀਸ਼ਨ ਰੱਖ ਦਿਓ ਕਿ ਟੌਪ ਦੀਆਂ 5 ਝਾਕੀਆਂ ਕੱਢ ਕੇ ਉਹਨਾਂ ਨੂੰ ਇਨਾਮ ਦੇਵਾਂਗੇ, ਆਪੇ ਜ਼ੋਰ ਲਾਉਣ, ਉਹਨੂੰ ਵਧੀਆ ਤੋਂ ਵਧੀਆ ਬਣਾਉਣ ਉਸ ਥੀਮ ਤੇ। ਜਾਂ ਤਾਂ ਫਿਰ ਇਦਾਂ ਕਰ ਦੋ। ਨਹੀਂ ਤੇ ਇਹ ਵਿਵਾਦ ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅੱਗੇ ਵੀ ਬਹੁਤ ਵਾਰੀ ਹੋਇਆ, ਐਤਕੀ ਵੀ ਇਹ ਵਿਵਾਦ ਬਹੁਤ ਜ਼ਿਆਦਾ ਵਧਿਆ ਹੈ।